कश्मीर वादी के लोगों का रिएक्शन उन्हां चों कुछ तां कहना सी कि भाई ये तां पहलां तो ही दिल्ली के तनख्वाहदार ने, किसी ने कहा दिहाड़ीदार ने। उन्होंने ये भी देख लिया भी ये किन्ने चोणां लड़न दे लई बेताब ने और इस सारे चों कुछ नहीं निकलना। फॉरेन मिनिस्ट्री ने कहा है कि J&K इज़ क्लीयरली इंटरनल मैटर, मिनिस्ट्री ऑफ एक्सटर्नल अफेयर्स टेल्स पाकिस्तान। ये गल पहले दिन तो ही ਜਿਹੜੇ ਸਿਆਣੇ ਉਹ ਕਹਿ ਰਹੇ ਸੀ कि भी ये ਇਹਨਾਂ ਨੇ जो कुछ कश्मीर ਦੇ ਵਿੱਚ 5 ਅਗਸਤ 2019 ਨੂੰ ਕੀਤਾ, ਇਹਨਾਂ ਨੇ ਆਪਣੀ ਕਬਰ ਆਪ ਹੀ ਪੁੱਟ ਲਈ। ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾ ਕੇ ਚੀਨ ਨੂੰ ਸੱਦਾ ਦੇ ਦਿੱਤਾ, ਜੋ 2020 ਚ ਫਿਰ ਚੀਨ ਨੇ ਇਹਨੇ ਨਾਲ ਕੀਤਾ। ਉਹ ਇਸ਼ੂ ਕਸ਼ਮੀਰ ਦਾ ਜਿਹੜਾ ਆਲਮੋਸਟ ਜਿਸ ਦੇ ਉੱਤੇ ਕੋਈ ਇੰਟਰਨੈਸ਼ਨਲ ਫੋਕਸ ਨਹੀਂ ਸੀ, ਉਹਨੂੰ ਇੰਟਰਨੈਸ਼ਨਲ ਪਲੇਟਫਾਰਮ ਤੇ ਲੈ ਆਂਦਾ ਕਿ ਵੀ ਜਿਹੜੇ FATF ਨੇ 27 ਪੁਆਇੰਟ ਪਿਛਲੀ ਵਾਰ ਦਿੱਤੇ ਸੀ ਜਦੋਂ ਪਾਕਿਸਤਾਨ ਨੂੰ ਗ੍ਰੇ ਲਿਸਟ 'ਚ ਪਾਇਆ, ਉਹਦੇ ਚੋਂ 26 ਪੁਆਇੰਟ ਜਿਹੜੇ ਨੇ ਉਹਨਾਂ ਨੇ ਫੁੱਲਫਿਲ ਕਰ ਦਿੱਤੇ। P.2 ਨੇ ਕਿਹਾ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੌਇਬਾ, ਇਹਨਾਂ ਦੇ ਮਾਸਟਰਮਾਈਂਡ ਜਿਹੜੇ ਨੇ ਹਾਫਿਜ਼ ਸਈਦ ਔਰ ਮਸੂਦ ਅਜ਼ਹਰ, ਇਹਨਾਂ ਨੂੰ ਅਜੇ ਕੋਈ ਕਨਵਿਕਸ਼ਨ ਨਹੀਂ ਹੋਈ। ਇਹਨਾਂ ਨੂੰ ਹਾਲਾਂ ਉਹਨਾਂ ਦੀਆਂ ਪ੍ਰਾਪਰਟੀਜ਼ ਕਨਫਿਸਕੇਟ ਕੀਤੀਆਂ ਹੋਈਆਂ ਨੇ, ਜੇਲ੍ਹਾਂ ਵਿੱਚ ਡੱਕਿਆ ਹੋਇਆ। ਹਾਲਾਂ ਪਾਕਿਸਤਾਨ ਨੇ ਜਿਹੜਾ ਭਾਰਤ 'ਚ ਯੂਰੇਨੀਅਮ ਮਿਲਿਆ ਉਹਦਾ ਮੁੱਦਾ ਚੁੱਕਿਆ। ਇਮਰਾਨ ਖਾਨ ਸਾਹਿਬ ਨੇ ਵਾਸ਼ਿੰਗਟਨ ਪੋਸਟ ਦੇ ਵਿੱਚ ਆਪਣਾ ਓਪੀਨੀਅਨ ਪੇਜ ਅਨਇਕੁਇਵੋਕਲੀ ਜਿਹੜਾ ਉਹ ਦੱਸ ਦਿੱਤਾ ਹੈ ਕਿ ਭਾਈ ਕੋਈ ਤੁਹਾਡੇ ਬੇਸਿਸ ਲਈ ਸਾਡੇ ਕੋਲ ਥਾਂ ਨਹੀਂ ਹੈ। ਪਾਕਿਸਤਾਨ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਵੀ ਇਹਦਾ ਸਾਨੂੰ ਟ੍ਰੇਡ 'ਚ ਇੰਨਾ ਨੁਕਸਾਨ ਹੋ ਰਿਹਾ ਕਿ $10 ਬਿਲੀਅਨ ਅਸੀਂ ਲੂਜ਼ ਕੇ, ਉਹ ਲੋਨ ਵੀ ਨਹੀਂ ਮਿਲਦੇ ਹੈ, ਇਹ ਅਸੀਂ ਲੂਜ਼ ਕੀਤੇ ਨੇ। ਸੋ ਜੇ ਭਾਰਤ ਦੇ ਵਿੱਚ ਸਿੰਸੈਰਿਟੀ ਨਾਂ ਦੀ ਕੋਈ ਚੀਜ਼ ਹੋਏ, ਉਹਨਾਂ ਨੂੰ ਇਹ ਪਤਾ ਹੈ ਕਿ ਕਸ਼ਮੀਰ ਦਾ ਮੁੱਦਾ ਪਾਕਿਸਤਾਨ ਧਿਰ ਹੈ, ਪਾਰਟੀ ਹੈ, UN ਸਿਕਿਉਰਿਟੀ ਕੌਂਸਲ 'ਚ ਇੰਡੀਆ ਲੈ ਕੇ ਗਿਆ, ਜੰਗਾਂ ਪਾਕਿਸਤਾਨ ਦੇ ਨਾਲ ਹੋਈਆਂ ਨੇ ਇਸ ਮੁੱਦੇ ਤੇ। ਹੁਣ ਇੱਕ ਪਾਸੇ ਉਹਨਾਂ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਕਹਿ ਰਹੀ ਹੈ ਜੀ ਇਹ ਪਾਕਿਸਤਾਨ ਦੇ ਨਾਲ ਕੋਈ ਲਾਗਾ ਦੇਗਾ ਨਹੀਂ, ਇਹ ਸਾਡਾ ਇਨਰ ਮੈਟਰ ਹੈ ਕਿ ਪਾਕਿਸਤਾਨ ਨੂੰ ਗ੍ਰੇ ਲਿਸਟ 'ਚੋਂ ਕੱਢ ਕੇ ਜਿਹੜਾ ਕਲੀਨ ਨਾ ਕਰ ਦਿੱਤਾ ਜਾਏ। ਉਹ ਤਾਂ ਪੁਸ਼ ਕਰ ਰਹੇ ਸੀ ਕਿ ਪਾਕਿਸਤਾਨ ਨੂੰ ਜਿਹੜਾ ਉਹ ਬਲੈਕ ਲਿਸਟ ਦੇ ਵਿੱਚ ਰੱਖਿਆ ਜਾਏ। ਮਤਲਬ ਇਹ ਹੈ ਕਿ ਉਧਰੋਂ ਤਾਲਿਬਾਨ ਵਿਹਲੇ ਹੋ ਗਏ ਜਦੋਂ ਕਿ ਅਫਗਾਨਿਸਤਾਨ ਦਾ, ਤੇ ਫਿਰ ਉਹ ਕਸ਼ਮੀਰ 'ਚ ਵੀ ਆ ਸਕਦੇ ਨੇ। ਦੂਜੇ ਪਾਸੇ ਕਸ਼ਮੀਰੀਆਂ ਨੂੰ ਵੀ ਇੱਕ ਵਾਰੀ ਫਿਰ ਇੱਕ ਜਿਹੜਾ ਉਹ ਭਰਮ ਜਾਲ 'ਚ ਫਸਾਉਣ ਦੀ ਲਾਈਨ ਹੈ। ਹੁਣ ਇਹ ਜਿਹੜਾ ਉਹਨਾਂ ਦਾ ਐਂਟੋਨੀਓ ਬਲਿੰਕਨ ਹੈ, ਸੈਕਟਰੀ ਆਫ ਸਟੇਟ, ਉਹਨੇ ਕਿਹਾ ਜੀ ਅਸੀਂ ਇਹ ਦੇਖ ਰਹੇ ਹਾਂ ਕਿ ਤਾਲਿਬਾਨ ਅਮਨ ਦੇ ਲਈ ਜਿਹੜੇ ਨੇ ਉਹ ਸੀਰੀਅਸ ਨੇ ਕਿ ਨਹੀਂ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਸੇ ਭਾਰਤ ਜਿਹੜਾ ਉਹ ਉਸ ਪਾਸੇ ਹੀ ਜਾ ਰਿਹਾ ਹੈ ਜਿਹੜਾ ਉਹਨਾਂ ਲਈ ਤਬਾਹੀ ਦਾ ਰੀਜ਼ਨ ਹੋਏਗਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਅਫਗਾਨਿਸਤਾਨ ਜਿਹੜਾ ਮਸਲਾ ਹੈ ਉਹ ਗੁੰਝਲ ਤੋਂ ਗੁੰਝਲਦਾਰ ਜਿਹੜਾ ਉਹ ਹੁੰਦਾ ਜਾ ਰਿਹਾ ਹੈ। ਸੋ ਇਸ ਖਿੱਤੇ ਦੇ ਜਿਹੜੇ ਐਕਸਪਰਟ ਨੇ ਇੱਕ ਵੱਡੀ ਐਂਡ ਗੇਮ ਵਿੱਚ ਅਫਗਾਨਿਸਤਾਨ ਅਤੇ ਕਸ਼ਮੀਰ ਨੂੰ ਜੋੜ ਕੇ ਦੇਖ ਰਹੇ ਨੇ ਔਰ ਇੱਥੋਂ ਤੱਕ ਕਿ ਭਾਰਤ ਤੇ ਕਸ਼ਮੀਰ ਵਾਦੀ ਵਿੱਚ ਤਾਇਨਾਤ ਲੈਫਟੀਨੈਂਟ ਜਨਰਲ DP ਪਾਂਡੇ ਨੇ ਕਿਹਾ ਹੈ ਕਿ ਅਮਰੀਕਾ ਵੱਲੋਂ ਅਫਗਾਨਿਸਤਾਨ ਚੋਂ ਨਿਕਲਣ ਤੋਂ ਬਾਅਦ ਅਫਗਾਨ ਮਿਲੀਟੈਂਟ ਕਸ਼ਮੀਰ ਦਾ ਰੁੱਖ ਕਰ ਸਕਦੇ ਹਨ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਸਾਰੇ ਇੰਟਰਨੈਸ਼ਨਲ ਮੀਡੀਆ 'ਚ ਜੇ ਕੋਈ ਉਸ ਖਿੱਤੇ ਨਾਲ ਰਿਲੇਟਡ ਚਰਚਾ ਹੈ, ਚਾਈਨਾ ਵੀ ਇਸ ਵੇਲੇ ਬੈਕ ਬਰਨਰ ਤੇ ਚਲਾ ਗਿਆ, ਉਹ ਹੈ ਅਫਗਾਨਿਸਤਾਨ। ਔਰ ਭਾਰਤੀ ਮੀਡੀਆ ਦੇ ਵਿੱਚ ਕਸ਼ਮੀਰ ਔਰ ਖਾਸ ਤੌਰ ਤੇ ਜਿਹੜੀ 14 ਕਸ਼ਮੀਰੀ ਲੀਡਰਾਂ ਦੇ ਨਾਲ ਜਿਹੜੀ ਹੈ ਉਹ ਅੱਖਾਂ 'ਚ ਕੱਟਾ ਪਾਉਣ ਵਾਲੀ ਮੀਟਿੰਗ ਕੀਤੀ, ਉਹਨੂੰ ਲੈ ਕੇ ਵੀ ਅੱਜ ਮੈਂ ਦੇਖ ਰਿਹਾ ਸੀ ਬਹੁਤ ਸਾਰੇ ਟਾਕ ਸ਼ੋਜ਼ ਦੇ ਉੱਤੇ ਵੀ ਔਰ ਸਟੇਟਮੈਂਟਸ ਵੀ, ਔਰ ਕਸ਼ਮੀਰ ਵਾਦੀ ਦੇ ਲੋਕਾਂ ਦਾ ਰਿਐਕਸ਼ਨ ਉਹਨਾਂ 'ਚੋਂ ਕੁਛ ਤਾਂ ਕਹਿਣਾ ਸੀ ਕਿ ਭਾਈ ਇਹ ਤਾਂ ਪਹਿਲਾਂ ਤੋਂ ਹੀ ਦਿੱਲੀ ਦੇ ਤਨਖਾਹਦਾਰ ਨੇ, ਕਿਸੇ ਨੇ ਕਿਹਾ ਦਿਹਾੜੀਦਾਰ ਨੇ। ਉਹਨਾਂ ਨੇ ਕਿਹਾ ਵੀ ਹੁਣ ਇਹਨਾਂ ਦੀਆਂ ਦਿਹਾੜੀਆਂ ਟੁੱਟੀਆਂ ਸੀ ਪਿਛਲੇ 22 ਮਹੀਨੇ ਤੋਂ, ਜਦੋਂ ਇਹਨਾਂ ਨੂੰ ਅੰਦਰ ਰੱਖਣ ਦਾ ਵੀ ਡਰਾਮਾ ਕੀਤਾ ਗਿਆ ਕ੍ਰੈਡੀਬਿਲਿਟੀ ਬਣਾਉਣ ਲਈ। ਸੋ ਕਸ਼ਮੀਰ ਵਾਦੀ ਦੇ ਲੋਕਾਂ ਦਾ ਇਹੀ ਕਹਿਣਾ ਹੈ ਕਿ ਨਾ ਇਹਨਾਂ ਦਾ ਜਿਹੜੇ ਇਹ 14 ਨੇ ਉਹਨਾਂ 'ਚ BJP ਨੇ ਜਿਹੜੀ ਆਪਣੀ ਪਾਰਟੀ ਬਣਾਈ ਹੈ ਉਹਦਾ ਵੀ ਬੰਦਾ ਜਿਹਦੀ ਕੋਈ ਔਕਾਤ ਹੀ ਨਹੀਂ ਹੈ, ਔਰ ਬਾਕੀਆਂ ਦਾ ਵੀ। ਉਹਨਾਂ ਨੇ ਕਿਹਾ ਜੀ ਇਹ ਇੰਟਰਨੈਸ਼ਨਲ ਪ੍ਰੈਸ਼ਰ ਵੀ ਹੈ, ਲੇਕਿਨ ਇਹ ਅੱਗੋਂ ਇੰਨੇ ਬੇਤਾਬ ਵੀ ਨੇ, ਔਰ ਉਹਨਾਂ ਨੇ ਇਹ ਵੀ ਦੇਖ ਲਿਆ ਵੀ ਇਹ ਕਿੰਨੇ ਚੋਣਾਂ ਲੜਨ ਦੇ ਲਈ ਬੇਤਾਬ ਨੇ ਔਰ ਇਸ ਸਾਰੇ ਚੋਂ ਕੁਛ ਨਹੀਂ ਨਿਕਲਣਾ। ਸੋ ਜੋ ਇਹ ਸਮਝਦੇ ਨੇ, ਹਾਲਾਂ ਇੰਡੀਆ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਸਾਰੇ ਦੇ ਵਿੱਚ, ਜਿਵੇਂ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਕਿਹਾ ਕਿ J&K ਇਜ਼ ਕਲੀਅਰਲੀ ਇੰਟਰਨਲ ਮੈਟਰ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਟੈਲਸ ਪਾਕਿਸਤਾਨ, ਕਿ ਜੀ ਐਵੇਂ ਪਾਕਿਸਤਾਨ ਨਾ ਚਾਂਬਲੇ ਕਿ ਵੀ
ਜਿਹੜਾ ਹੈ ਉਹ ਇਹਦੇ ਨਾਲ ਕੋਈ ਉਹ ਇੰਟਰਨੈਸ਼ਨਲਾਈਜ਼ ਹੋ ਗਿਆ ਕਸ਼ਮੀਰ ਇਸ਼ੂ। ਹਾਲਾਂ ਹਰ ਇੱਕ ਨੂੰ ਪਤਾ ਹੈ ਕਿ ਭਈ ਇਹ ਜਿਹੜੇ ਗੁਪਕਰ ਗੈਂਗ ਕਹਿੰਦੇ ਸੀ ਨੇੜੇ ਨਹੀਂ ਸੀ ਲੱਗਣ ਦੇ, ਇਹਨਾਂ ਦੀ ਐਸੀ ਕੀ ਮਜਬੂਰੀ ਹੈ ਕਿ ਜਦੋਂ ਇੱਕ ਪਾਸੇ ਅਫਗਾਨਿਸਤਾਨ ਚੋਂ ਪੁਲ ਆਊਟ ਹੋਣ ਦੀ ਲਾਈਨ ਹੈ ਔਰ ਸਾਰਾ ਜਿਹੜਾ ਦੁਨੀਆ ਦਾ ਧਿਆਨ ਇਸ ਵੇਲੇ ਉਸ ਮੁੱਦੇ ਦੇ ਉੱਤੇ ਹੈ ਕਿ ਇਹਨਾਂ ਨੇ ਕਸ਼ਮੀਰੀ ਲੀਡਰਾਂ ਨੂੰ, ਕਿਉਂਕਿ ਇਹ ਗੱਲ ਪਹਿਲੇ ਦਿਨ ਤੋਂ ਹੀ ਜਿਹੜੇ ਸਿਆਣੇ ਉਹ ਕਹਿ ਰਹੇ ਸੀ ਕਿ ਵੀ ਇਹ ਇਹਨਾਂ ਨੇ ਜੋ ਕੁਝ ਕਸ਼ਮੀਰ ਦੇ ਵਿੱਚ 5 ਅਗਸਤ 2019 ਨੂੰ ਕੀਤਾ, ਇਹਨਾਂ ਨੇ ਆਪਣੀ ਕਬਰ ਆਪ ਹੀ ਪੁੱਟ ਲਈ ਹੈ। ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾ ਕੇ ਚੀਨ ਨੂੰ ਸੱਦਾ ਦੇ ਦਿੱਤਾ, ਜੋ 2020 ਚ ਫਿਰ ਚੀਨ ਨੇ ਇਹਨੇ ਨਾਲ ਕੀਤਾ। ਉਹਨਾਂ ਨੇ ਕਿਹਾ ਕਿ ਭਾਈ ਕਸ਼ਮੀਰੀ ਜੇ ਚੀਨ ਵੱਲ ਹੋਪ ਨਾਲ ਦੇਖਣ ਲੱਗ ਗਏ, ਇਹਨਾਂ ਨੇ ਉਹ ਇਸ਼ੂ ਕਸ਼ਮੀਰ ਦਾ ਜਿਹੜਾ ਆਲਮੋਸਟ ਜਿਸ ਦੇ ਉੱਤੇ ਕੋਈ ਇੰਟਰਨੈਸ਼ਨਲ ਫੋਕਸ ਨਹੀਂ ਸੀ, ਉਹਨੂੰ ਇੰਟਰਨੈਸ਼ਨਲ ਪਲੇਟਫਾਰਮ ਤੇ ਲਿਆਉਣ ਦਾ 3 ਵਾਰ UN ਸਿਕਿਉਰਿਟੀ ਕੌਂਸਲ ਦੀ ਮੀਟਿੰਗ ਹੋਈ, ਯੂਰਪੀਅਨ ਪਾਰਲੀਮੈਂਟ, US ਕਾਂਗਰਸ, ਔਰ ਇਸ਼ੂ ਬਣ ਗਿਆ। ਹਾਲਾਂਕਿ ਭਾਰਤ ਕਿਸ ਹੱਦ ਤੱਕ ਜਾ ਕੇ ਜਦੋਂ ਇੱਕ ਜ਼ਹਿਨੀਅਤ ਮਸਲਾ ਹੱਲ ਕਰਨ ਵਾਲਿਆਂ ਦੀ ਹੁੰਦੀ ਹੈ, ਇੱਕ ਤੁਹਾਡੀ ਰਿਵੈਂਜ ਦੇ ਵਿੱਚ ਤੁਸੀਂ ਕਿਸ ਹੱਦ ਤੱਕ ਜਿਹੜਾ ਉਹ ਮੁਲਵਸ ਹੁੰਦੇ ਹੋ, ਜਾਂ ਰਿਵੈਂਜ ਕਿਸ ਹੱਦ ਤੱਕ ਤੁਹਾਡੇ ਪੋਟਿਆਂ 'ਚ, ਤੁਹਾਡੇ ਲੂੰ 'ਚ, ਤੁਹਾਡੇ ਹੇਅਰ ਫੋਲੀਕਲਸ ਵੀ ਵੜਿਆ ਹੁੰਦਾ, ਉਹਦਾ ਸਬੂਤ ਹੈ ਕਿ ਜਦੋਂ ਹੁਣ ਅੱਜ ਅਸੀਂ ਇਹ ਗੱਲ ਕਰ ਰਹੇ ਹਾਂ, ਅੱਜ ਪਾਕਿਸਤਾਨੀ ਮੀਡੀਆ 'ਚ ਵੀ ਮੇਨ ਖਬਰ, ਭਾਰਤੀ ਮੀਡੀਆ ਨੇ ਵੀ ਬੜਾ ਇਹਨੂੰ ਮਿਰਚ ਮਸਾਲੇ ਲਾ ਕੇ ਛਾਪਿਆ ਕਿ ਗਲੋਬਲ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ, ਇਹਨੂੰ FATF ਕਹਿੰਦੇ ਨੇ, ਔਰ IMF ਨੇ ਦਾ ਜਿਹੜਾ ਅਮਰੀਕਾ ਦਾ ਹੀ ਕੰਟਰੋਲ ਹੈ, FATF ਜਿਹੜਾ ਫਰੰਟ ਰੱਖਿਆ ਹੋਇਆ ਕਿ ਉਹਨਾਂ ਨੇ ਪਾਕਿਸਤਾਨ ਨੂੰ ਗ੍ਰੇ ਲਿਸਟ ਵਿੱਚ ਰੱਖਿਆ ਹੋਇਆ। ਔਰ ਇਸ ਵਾਰ ਪਾਕਿਸਤਾਨ ਨੂੰ ਹੋਪ ਸੀ, ਉਹਨਾਂ ਦੀ ਮੀਟਿੰਗ ਕੱਲ੍ਹ ਹੀ ਹੋਈ ਕਿ ਵੀ ਜਿਹੜੇ FATF ਨੇ 27 ਪੁਆਇੰਟ ਪਿਛਲੀ ਵਾਰ ਦਿੱਤੇ ਸੀ ਜਦੋਂ ਪਾਕਿਸਤਾਨ ਨੂੰ ਗ੍ਰੇ ਲਿਸਟ 'ਚ ਪਾਇਆ, ਉਹਦੇ 'ਚੋਂ 26 ਪੁਆਇੰਟ ਜਿਹੜੇ ਨੇ ਉਹਨਾਂ ਨੇ ਫੁੱਲਫਿਲ ਕਰ ਦਿੱਤੇ, ਜਿਹਨੂੰ ਉਹਨਾਂ ਦਾ ਪ੍ਰੈਜ਼ੀਡੈਂਟ ਜਿਹੜਾ ਉਹ ਮੰਨਦਾ। ਪਰ ਇੱਕ ਪੁਆਇੰਟ ਦੇ ਉੱਤੇ ਉਹਨਾਂ ਨੇ ਕਿਹਾ ਜੀ ਨਹੀਂ ਤੁਸੀਂ ਗ੍ਰੇ ਲਿਸਟ 'ਚ ਹੀ ਰਹੋਗੇ, ਕਿਉਂਕਿ ਉਸ ਤੋਂ ਪ੍ਰੀਵੀਅਸ ਮੀਟਿੰਗ ਦੇ ਵਿੱਚ ਜਿਹੜੀ ਹੋਈ, ਅਜੀਤ ਡੋਵਲ ਜਿਹੜਾ ਸਪੈਸ਼ਲੀ ਉੱਥੇ ਗਿਆ, ਉਹਨੇ ਕਿਹਾ ਜੀ ਨਹੀਂ ਇਹ ਤਾਂ UN ਦੇ ਥੱਲੇ, ਔਰ ਦੂਸਰਾ ਜਿਹੜਾ ਅਜੀਤ ਡੋਵਲ ਨੇ ਕਿਹਾ ਜੈਸ਼ ਏ ਮੁਹੰਮਦ, ਲਸ਼ਕਰ ਤੌਇਬਾ, ਇਹਨਾਂ ਦੇ ਮਾਸਟਰਮਾਈਂਡ ਜਿਹੜੇ ਨੇ ਹਾਫਿਜ਼ ਸਈਦ ਔਰ ਮਸੂਦ ਅਜ਼ਹਰ, ਇਹਨਾਂ ਨੂੰ ਅਜੇ ਕੋਈ ਕਨਵਿਕਸ਼ਨ ਨਹੀਂ ਹੋਈ, ਇਹਨਾਂ ਨੂੰ ਹਾਲਾਂ ਉਹਨਾਂ ਦੀਆਂ ਪ੍ਰਾਪਰਟੀਆਂ ਕਨਫਿਸਕੇਟ ਕੀਤੀਆਂ ਹੋਈਆਂ ਨੇ, ਜੇਲ੍ਹਾਂ ਵਿੱਚ ਡੱਕਿਆ ਹੋਇਆ। ਔਰ ਅਜੀਤ ਡੋਵਲ ਇਹ ਕਹਿ ਰਿਹਾ ਕਿ ਆਲਸੋ ਪ੍ਰੈਸਡ ਫॉर full implementation of UN resolutions and targeted sanctions against US designated terrorist individuals as well as adoption of international standards। so ਇਹ ਸਾਰਾ ਹਾਲਾਂ ਪਾਕਿਸਤਾਨ ਨੇ ਜਿਹੜਾ ਭਾਰਤ 'ਚ ਯੂਰੇਨੀਅਮ ਮਿਲਿਆ ਉਹਦਾ ਮੁੱਦਾ ਚੁੱਕਿਆ, ਪਰ ਕਿਉਂਕਿ ਅਲਟੀਮੇਟਲੀ ਇਹ ਅਮਰੀਕਾ ਦਾ ਫਰੰਟ ਹੈ, ਜਿਹੜੀ ਟਾਸਕ ਫੋਰਸ ਹੈ, ਉਹ ਪਾਕਿਸਤਾਨ ਤੇ ਪ੍ਰੈਸ਼ਰ ਵੀ ਰੱਖਣਾ ਚਾਹੁੰਦੇ ਨੇ ਅਫਗਾਨਿਸਤਾਨ ਦੇ ਮੁੱਦੇ ਨੂੰ ਲੈ ਕੇ ਵੀ ਔਰ ਅਦਰਵਾਈਜ਼ ਵੀ। ਔਰ ਜਿਵੇਂ ਅਸੀਂ ਕੱਲ ਡਿਸਕਸ ਕੀਤਾ ਸੀ, ਇਮਰਾਨ ਖਾਨ ਸਾਹਿਬ ਨੇ ਵਾਸ਼ਿੰਗਟਨ ਪੋਸਟ ਦੇ ਵਿੱਚ ਆਪਣਾ ਓਪੀਨੀਅਨ ਪੇਜ 'ਚ ਅਨਇਕਵੀਵੋਕਲੀ ਜਿਹੜਾ ਉਹ ਦੱਸ ਦਿੱਤਾ ਹੈ ਕਿ ਭਾਈ ਕੋਈ ਤੁਹਾਡੇ ਬੇਸਿਸ ਲਈ ਸਾਡੇ ਕੋਲ ਥਾਂ ਨਹੀਂ ਹੈ, ਨਾ ਹੀ ਅਸੀਂ ਇਸ ਨੂੰ ਐਂਟਰਟੇਨ ਕਰਦੇ ਹਾਂ, ਕਿਉਂਕਿ ਅਸੀਂ ਤੁਹਾਡਾ ਆਲਰੇਡੀ ਬੜਾ ਨੁਕਸਾਨ ਅਸੀਂ ਉਠਾ ਲਿਆ। ਹੁਣ ਇਸ ਸਭ ਦੇ ਚੱਲਦੇ ਆ ਜਿਹੜਾ ਭਾਰਤ ਨੇ ਉੱਥੇ ਜਾ ਕੇ ਸਟੈਂਡ ਲਿਆ। ਹਾਲਾਂ ਹੁਣ ਗ੍ਰੇ ਲਿਸਟ 'ਚ ਹੋਣ ਦਾ ਮਤਲਬ ਹੈ ਪਾਕਿਸਤਾਨ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਵੀ ਇਹਦਾ ਸਾਨੂੰ ਟ੍ਰੇਡ 'ਚ ਇੰਨਾ ਨੁਕਸਾਨ ਹੋ ਰਿਹਾ ਕਿ $10 ਬਿਲੀਅਨ ਅਸੀਂ ਲੂਜ਼, ਕਿ ਲੋਨ ਵੀ ਨਹੀਂ ਮਿਲਦੇ ਹੈ, ਇਹ ਅਸੀਂ ਲੂਜ਼ ਕੀਤੇ ਨੇ। ਸੋ ਜੇ ਭਾਰਤ ਦੇ ਵਿੱਚ ਸਿੰਸੈਰਿਟੀ ਨਾਂ ਦੀ ਕੋਈ ਚੀਜ਼ ਹੋਏ, ਉਹਨਾਂ ਨੂੰ ਇਹ ਪਤਾ ਹੈ ਕਿ ਕਸ਼ਮੀਰ ਦਾ ਮੁੱਦਾ, ਪਾਕਿਸਤਾਨ ਧਿਰ ਹੈ, ਪਾਰਟੀ ਹੈ, UN ਸਿਕਿਉਰਿਟੀ ਕੌਂਸਲ 'ਚ ਇੰਡੀਆ ਲੈ ਕੇ ਗਿਆ, ਜੰਗਾਂ ਪਾਕਿਸਤਾਨ ਦੇ ਨਾਲ ਹੋਈਆਂ ਨੇ ਇਸ ਮੁੱਦੇ ਤੇ। ਹੁਣ ਇੱਕ ਪਾਸੇ ਉਹਨਾਂ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਕਹਿ ਰਹੀ ਹੈ ਜੀ ਇਹ ਪਾਕਿਸਤਾਨ ਦੇ ਨਾਲ ਕੋਈ ਲਾਗਾ ਦੇਗਾ ਨਹੀਂ, ਇਹ ਸਾਡਾ ਇਨਰ ਮੈਟਰ ਹੈ, ਤੇ ਦੂਸਰੇ ਪਾਸੇ FATF ਤੋਂ ਜਾ ਕੇ ਇਸ ਗੱਲ ਨੂੰ ਉਹ ਯਕੀਨੀ ਬਣਾ ਰਹੇ ਨੇ ਕਿ ਪਾਕਿਸਤਾਨ ਨੂੰ ਗ੍ਰੇ ਲਿਸਟ 'ਚੋਂ ਕੱਢ ਕੇ ਜਿਹੜਾ ਕਲੀਨ ਨਾ ਕਰ ਦਿੱਤਾ ਜਾਏ। ਉਹ ਤਾਂ ਪੁਸ਼ ਕਰ ਰਹੇ ਸੀ ਕਿ ਪਾਕਿਸਤਾਨ ਨੂੰ ਜਿਹੜਾ ਉਹ ਬਲੈਕ ਲਿਸਟ ਦੇ ਵਿੱਚ ਰੱਖਿਆ ਜਾਏ। ਹੁਣ ਇੱਕ ਪਾਸੇ ਤਾਂ ਇਹਨਾਂ ਦਾ ਇਹ ਰਵੱਈਆ ਹੈ, ਪਰ ਹੁਣ ਆਪਣਾ ਹਾਲ ਕੀ ਹੋ ਰਿਹਾ, ਇਹਨਾਂ ਦਾ ਹੀ ਮੀਡੀਆ ਇਹਨਾਂ ਦੇ ਜਰਨਲ ਨੂੰ ਕੋਟ ਕਰ ਰਿਹਾ, ਔਰ ਹੈਡਲਾਈਨ ਹੈ US pull out from Afghanistan may push militants into Kashmir army। ਹੁਣ ਇੰਡੀਆ ਦੀ ਆਰਮੀ ਇਹ ਕਹਿ ਰਹੀ ਹੈ, ਉਹਨਾਂ ਦਾ ਜਿਹੜਾ ਹੈ ਜਨਰਲ ਆਫਿਸਰ ਕਮਾਂਡਿੰਗ 15 ਕਾਰਪਸ ਦਾ ਲੈਫਟੀਨੈਂਟ ਜਨਰਲ DP ਪਾਂਡੇ, ਉਹਨੇ ਕਿਉਂਕਿ ਪਾਸਿੰਗ ਆਊਟ ਪੈਰੇਡ ਸੀਗੀ JKLI ਰੈਜੀਮੈਂਟ ਦੀ श्रीनगर 'ਚ, ਔਰ ਉਹਦੇ 'ਚ ਉਹਨੇ ਪਾਂਡੇ ਨੇ ਕਿਹਾ ਕਿ ਵੀ ਆਰਮੀ ਵਾਜ਼ ਰੈਡੀ ਐਂਡ ਫੁਲੀ ਗੇਅਰਡ ਟੂ ਫੋਇਲ all infiltrations
is ceasefire or not, the army's eyes are set on our enemy, we are ready to face any misadventure। ਪਰ ਨਾਲ ਦੀ ਨਾਲ ਉਹ ਇਹ ਕਹਿ ਰਿਹਾ ਹੈ ਕਿ ਵੀ ਇਹ ਜੇ ਅਫਗਾਨਿਸਤਾਨ ਚੋਂ ਗਿਵਨ ਦਾ ਚਾਈਨੀਜ਼ ਸਿਚੁਏਸ਼ਨ ਹੁੰਦਾ LAC ਬੈਲੈਂਸ ਆਫ ਫੋਰਸ ਇਜ਼ ਬੀਇੰਗ ਮੇਨਟ, ਚਾਈਨਾ ਦਾ ਵੀ ਖੌਫ ਉਹਨਾਂ ਨੂੰ ਖਾ ਰਿਹਾ ਹੈ। ਪਰ ਉਹਨੇ ਨਾਲ ਦੀ ਨਾਲ ਇਹ ਕਿਹਾ ਕਿ ਵੀ ਯੈਸ ਦੇਰ ਇਜ਼ ਅ ਪੋਸੀਬਿਲਿਟੀ that US forces pull out from Afghanistan may push militants into Kashmir। ਔਰ ਉਹਨੇ ਕਿਹਾ ਜੀ ਇਹਦੀ ਪੋਸੀਬਿਲਿਟੀ ਹੈ ਕਿ ਜੇ ਜਦੋਂ ਆਰਮੀ ਨਿਕਲ ਗਈ, ਮਤਲਬ ਇਹ ਹੈ ਕਿ ਉਧਰੋਂ ਤਾਲਿਬਾਨ ਵਿਹਲੇ ਹੋ ਗਏ ਜਦੋਂ ਕਿ ਅਫਗਾਨਿਸਤਾਨ ਦਾ, ਤੇ ਫਿਰ ਉਹ ਕਸ਼ਮੀਰ 'ਚ ਵੀ ਆ ਸਕਦੇ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਗੱਲਬਾਤ ਉਹਨਾਂ ਨੇ 14 ਜਿਹੜੇ ਬਿਲਕੁਲ ਰਿਜੈਕਟਡ ਲੋਕ ਨੇ ਉਹਨਾਂ ਨਾਲ ਕੀਤੀ, ਇਹ ਇੰਟਰਨੈਸ਼ਨਲ ਉਹਨਾਂ ਨੂੰ ਦਿਖਾਉਣ ਲਈ ਵੀ ਹੈ। ਪਰ ਦੂਜੇ ਪਾਸੇ ਕਸ਼ਮੀਰੀਆਂ ਨੂੰ ਵੀ ਇੱਕ ਵਾਰੀ ਫੇਰ ਇੱਕ ਜਿਹੜਾ ਉਹ ਭਰਮ ਜਾਲ 'ਚ ਫਸਾਉਣ ਦੀ ਲਾਈਨ ਹੈ। ਔਰ ਹੁਣ ਈਵਨ ਇਸ ਗੱਲ ਦੀ ਜਿਹੜੀ ਹੈ ਕਿ ਵੀ ਅਮਰੀਕਾ ਵੀ ਅੱਜ ਕੁਛ ਮੀਡੀਆ ਨੇ ਖਬਰਾਂ ਦਿੱਤੀਆਂ, ਕਿਉਂਕਿ ਮੇਰੇ ਕੋਲ ਅਜੇ ਕ੍ਰੈਡੀਬਲ ਖਬਰ ਨਹੀਂ ਹੈ, ਮੈਂ ਡਿਸਕਸ ਨਹੀਂ ਕਰ ਰਿਹਾ ਇਹਨੂੰ, ਕਿ ਅਮਰੀਕਾ ਨੇ ਇਹ ਕਿਹਾ ਕਿ ਜੀ ਅਸੀਂ ਸਾਰੀ ਫੋਰਸ ਨਹੀਂ ਕੱਢ ਰਹੇ ਉੱਥੇ, 500 ਕਿ 1000 ਕਿ ਕਿੰਨਾ ਰੱਖਾਂਗੇ, ਕਿਉਂਕਿ 에ਅਰ ਬੇਸ ਵੀ ਉਹਨਾਂ ਨੂੰ ਚਾਹੀਦਾ ਹੈ, ਹੋਰ ਕਿਤੇ ਮਿਲਿਆ ਨਹੀਂ ਹੈ। ਜੇ ਇਵੇਂ ਹੁੰਦਾ ਹੈ ਤਾਂ ਮੈਂ ਸਮਝਦਾ ਵੀ ਅਮਰੀਕਾ ਦੀ ਸਭ ਤੋਂ ਵੱਡੀ ਹੈ ਫਿਰ ਸਟੂਪਿਡਿਟੀ ਹੋਏਗੀ। ਜਿਵੇਂ 2010 ਦੇ ਵਿੱਚ ਜਦੋਂ ਅਸਾਮਾ ਮਾਰਿਆ ਜਾਂਦਾ, ਉਹ ਮੌਕਾ ਸੀ ਅਮਰੀਕਾ ਨੂੰ, ਲੱਗ ਰਿਹਾ ਸੀ, ਪਤਾ ਸੀ ਇਹਨਾਂ ਨੂੰ ਵੀ ਵਾਰ ਇਹ ਲੂਜ਼ ਕਰ ਰਹੇ ਨੇ ਉੱਥੇ, ਉਦੋਂ ਕਹਿੰਦੇ ਜੀ ਮਿਸ਼ਨ ਐਕੰਪਲਿਸ਼ਡ, ਸਾਡਾ ਅਫਗਾਨ ਲੋਕਾਂ ਦੇ ਖਿਲਾਫ ਕੋਈ ਲੜਾਈ ਨਹੀਂ ਸੀ, ਉਹਨਾਂ ਨੇ ਤਾਂ ਪਨਾਹ ਦਿੱਤੀ ਹੋਈ ਸੀ ਅਸਾਮਾ ਨੂੰ, ਔਰ ਉਹਦਾ ਅਸੀਂ ਕੰਮ ਕਰ ਦਿੱਤਾ, ਔਰ ਹੁਣ ਅਸੀਂ ਫੋਰਸ ਬਾਹਰ ਕੱਢ ਰਹੇ ਹਾਂ। 10 ਸਾਲ ਉਹਨੂੰ ਜਿਹੜੇ ਨੇ ਉਹ ਰਿੰਗਦੇ ਪਹੁੰਚ ਗਏ। ਟਰੰਪ ਨੇ ਚੰਗਾ ਫੈਸਲਾ ਲਿਆ, ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵੀ ਉਹ ਜਿਹੜਾ ਜੁਲਾਈ ਤੋਂ ਉਹਨੂੰ ਵਧਾ ਕੇ 9/11 ਤੱਕ ਕਰਤਾ। ਪਰ ਜੇ ਹੁਣ ਭਾਰਤੀ ਪ੍ਰੈਸ਼ਰ ਥੱਲੇ ਜਾਂ ਡਿਫਰੈਂਟ ਕੋਈ ਹੋਰ ਜਿਹੜਾ ਨੈਟਵਰਕ ਪ੍ਰਾਈਵੇਟ ਕੰਟਰੈਕਟਰਸ ਨੇ, ਪ੍ਰਾਈਵੇਟ ਕੰਪਨੀਜ਼ ਨੇ, ਉਹਨਾਂ ਦੇ ਇੰਟਰਸਟ ਵਿੱਚ ਵੜੇ ਹੋਏ ਨੇ, ਵੀ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਇੰਨੇ $1 ਟ੍ਰਿਲੀਅਨ ਪਹਿਲਾਂ ਅਸੀਂ ਖਾਦੇ ਨੇ, ਉੱਥੇ ਕਿਹੜਾ ਆਮ ਲੋਕਾਂ ਤੱਕ ਪਹੁੰਚਦੇ ਨੇ। ਇਹੀ ਹੁੰਦਾ ਜੀ ਅਸੀਂ ਡਿਵੈਲਪਮੈਂਟ ਕਰ ਰਹੇ ਹਾਂ, ਅਸੀਂ ਫਲਾਣਾ ਕਰ ਰਹੇ ਹਾਂ। ਸੋ ਇਸ ਸਭ ਦੇ ਚੱਲਦੇ ਆ, ਕਿਉਂਕਿ ਇਹ ਖਬਰ ਥੋੜੀ ਜਿਹੜੀ ਫਿਕਰ ਵਾਲੀ ਹੈ, US ਇਜ਼ ਅਸੈਸਿੰਗ ਵੈਦਰ ਤਾਲਿਬਾਨ ਇਜ਼ ਸੀਰੀਅਸ ਅਬਾਊਟ ਪੀਸ, ਬਲਿੰਕਨ। ਹੁਣ ਇਹ ਜਿਹੜਾ ਉਹਨਾਂ ਦਾ ਐਂਟੋਨੀਓ ਬਲਿੰਕਨ ਹੈ, ਸੈਕਟਰੀ ਆਫ ਸਟੇਟ, ਉਹਨੇ ਕਿਹਾ ਜੀ ਅਸੀਂ ਇਹ ਦੇਖ ਰਹੇ ਹਾਂ ਕਿ ਤਾਲਿਬਾਨ ਅਮਨ ਦੇ ਲਈ ਜਿਹੜੇ ਨੇ ਉਹ ਸੀਰੀਅਸ ਨੇ ਕਿ ਨਹੀਂ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਸੇ ਭਾਰਤ ਜਿਹੜਾ ਉਹ ਉਸ ਪਾਸੇ ਹੀ ਜਾ ਰਿਹਾ ਹੈ ਜਿਹੜਾ ਉਹਨਾਂ ਲਈ ਤਬਾਹੀ ਦਾ ਰੀਜ਼ਨ ਹੋਏਗਾ। ਹਾਲਾਂਕਿ ਵਿੱਚੋਂ ਇੱਕ ਪਾਸੇ ਉਹ ਕਹਿ ਰਹੇ ਨੇ ਜੀ ਇੰਟਰਨਲ ਅਫੇਅਰ ਹੈ, ਪਾਕਿਸਤਾਨ ਦਾ ਕੋਈ ਲਾਗਾ ਦੇਗਾ ਨਹੀਂ, ਪਰ ਨਾਲ ਦੀ ਨਾਲ ਭਾਰਤ ਇਨ ਕੰਟੈਕਟ ਵਿਦ ਵੇਰੀਅਸ ਸਟੇਕ ਹੋਲਡਰਸ ਔਨ ਅਫਗਾਨਿਸਤਾਨ ਸੇਜ਼। ਹੁਣ ਡਿਫਰੈਂਟ ਵੇਰੀਅਸ ਸਟੇਕ ਹੋਲਡਰ ਕੌਣ ਨੇ? ਜੇ ਤੁਸੀਂ ਤਾਲਿਬਾਨ ਦੇ ਨਾਲ ਮਿਲਣ ਦੇ ਲਈ ਦੋਹਾ ਜਾ ਸਕਦੇ ਹੋ, ਔਰ ਪਾਕਿਸਤਾਨ ਦੇ ਨਾਲ ਵੀ ਜੇ ਬੈਕ ਚੈਨਲ ਗੱਲਬਾਤ ਨਾ ਹੁੰਦੀ ਤੇ ਸੀਜ਼ਫਾਇਰ ਕਿਵੇਂ ਜਿਹੜਾ 2003-04 ਵਾਲਾ ਉਹ ਲਾਗੂ ਹੋਇਆ। ਔਰ ਇਹ ਕਹਿ ਰਿਹਾ ਜੀ ਵੀ ਆਰ ਇਨ ਕੰਟੈਕਟ ਵਿਦ ਵੇਰੀਅਸ ਸਟੇਕ ਹੋਲਡਰਸ ਇਨ ਐਂਡ ਅਰਾਊਂਡ ਅਫਗਾਨਿਸਤਾਨ, confirming the South Bloc has adopted a broad-based approach to discuss the future of Afghanistan and region around with various parties involved। ਔਰ ਇਹ ਜਿਹੜੀ ਹੈ ਉਹਨੇ ਆਲਰੇਡੀ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਦੀ ਮੀਟਿੰਗ 'ਚ ਅਜੀਤ ਡੋਵਲ ਨੇ ਜਿਹੜੀ ਆ ਉਹ ਮੀਟਿੰਗਸ ਕੀਤੀਆਂ ਨੇ, ਔਰ ਇਹਦੇ ਤੋਂ ਇਹ ਆ ਰਿਹਾ ਹੈ ਕਿ ਵੀ ਪਾਕਿਸਤਾਨ ਦੇ ਨਾਲ ਵੀ ਹੋ ਸਕਦਾ ਹੈ ਇਹ ਇਨ ਟੱਚ ਹੋਣ। ਲੇਕਿਨ ਇਸ ਸਾਰੇ 'ਚੋਂ ਜੇ ਸਮਝਦੇ ਨੇ ਵੀ ਧੋਖਾ ਦੇ ਕੇ ਜਿਹੜੀ ਬ੍ਰਾਹਮਣਵਾਦ ਦਾ ਇੱਕ ਸੁਭਾਅ ਹੈ ਉਹ ਕਸ਼ਮੀਰੀਆਂ ਨੂੰ ਕੁਚਲ ਲੈਣਗੇ, ਜਾਂ ਫॉर दैट ਰੀਜ਼ਨ ਜਿਹੜਾ ਅਫਗਾਨਿਸਤਾਨ 'ਚ ਆਪਣੀ ਪ੍ਰੈਜ਼ੈਂਸ ਬਣਾ ਲੈਣਗੇ ਜਿੱਥੇ ਕਿ ਉਹਨਾਂ ਨੂੰ ਬਿਲਕੁਲ ਬਾਹਰ ਕੱਢਿਆ ਹੋਇਆ, ਫਿਰ ਇਹਨਾਂ ਦਾ ਭੁਲੇਖਾ ਹੈ। ਔਰ ਅਸੀਂ ਸਮਝਦੇ ਹਾਂ ਵੀ ਜੇ ਅਮਰੀਕਾ ਫਾਈਨਲੀ ਇਹ ਡਿਸਾਈਡ ਕਰਦਾ ਹੈ ਕਿ ਉਹਨੇ ਆਪਣੇ ਸਾਰੇ ਟਰੂਪਸ ਪੁੱਲ ਆਊਟ ਨਹੀਂ ਕਰਨੇ, ਫਿਰ ਅਗੇਨ ਜਿਹੜਾ ਉਹ ਐਟ ਲਾਸ ਵੀ ਹੋਣਗੇ। ਔਰ ਅਨਫੋਰਚੂਨੇਟਲੀ ਜੇ ਕੋਈ ਪੋਲੀਟੀਕਲ ਅੰਡਰਸਟੈਂਡਿੰਗ ਐਗਜ਼ਿਸਟਿੰਗ ਪੋਲੀਟੀਕਲ ਸਟਰਕਚਰ ਔਰ ਤਾਲਿਬਾਨ ਦੇ ਵਿਚਾਲੇ ਨਹੀਂ ਹੁੰਦੀ, ਫਿਰ ਵੀ ਜਿਵੇਂ ਇਮਰਾਨ ਖਾਨ ਸਾਹਿਬ ਨੇ ਕਿਹਾ ਕਿ ਵੀ ਇਹ ਇੱਕ ਬੜੀ ਬਲੱਡੀ ਸਿਵਲ ਵਾਰ ਦਾ ਜਿਹੜਾ ਰਸਤਾ ਖੁੱਲ੍ਹੇਗਾ। ਸੋ ਅਸੀਂ ਅਫਗਾਨ ਲੋਕਾਂ ਦੇ ਵੀ ਹਮਦਰਦ ਹਾਂ, ਅਸੀਂ ਪਿਆਰ ਕਰਦੇ ਹਾਂ, ਇੱਕ ਇਨਸਾਨੀ ਹੱਕਾਂ ਦੇ ਅਲੰਬਰਦਾਰ ਹੋਣ ਦੇ ਨਾਤੇ ਅਸੀਂ ਸਮਝਦੇ ਹਾਂ ਕਿ ਭਾਈ ਇਹ ਜੰਗ ਤਬਾਹੀਆਂ ਦਾ ਹੀ ਜਿਹੜਾ ਉਹ ਬਣਦਾ ਸਾਰਾ ਸੋਰਸ। ਔਰ ਆਲਰੇਡੀ ਅਫਗਾਨਾਂ ਨੇ ਪਿਛਲੇ ਆਲਮੋਸਟ ਜੇ ਅਸੀਂ 1979 ਤੋਂ ਹੀ ਦੇਖੀਏ 40 ਸਾਲ ਤੋਂ ਜ਼ਿਆਦਾ ਵਕਤ ਸਫ਼ਰ ਕੀਤਾ ਹੈ। ਉਸ ਤੋਂ ਪਹਿਲਾਂ ਵੀ ਜਿਹੜੀਆਂ ਹਕੂਮਤਾਂ ਉੱਥੇ ਰਹੀਆਂ
ਤੇ ਪ੍ਰੋ ਸੋਵੀਅਤ ਯੂਨੀਅਨ ਸੀ, ਉਹਨਾਂ ਦੇ ਮੁੱਢਲੇ ਹੱਕ ਨਹੀਂ ਸੀ, ਉਹਨਾਂ ਨੂੰ ਇੱਕ ਡੀਸੈਂਟ ਸਿਸਟਮ 'ਚ ਆਪਣੀ ਮਰਜ਼ੀ ਮੁਤਾਬਕ ਨੋ ਆਊਟਸਾਈਡ ਇੰਟਰਫੀਅਰੈਂਸ, ਜਿਵੇਂ ਇਮਰਾਨ ਖਾਨ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੂੰ ਲੇਕਿਨ ਆਊਟਸਾਈਡ ਪਾਵਰਸ ਫੈਸਿਲੀਟੇਟ ਤਾਂ ਕਰ ਸਕਦੀਆਂ, ਪਰ ਜੇ ਤੁਸੀਂ ਡਿਕਟੇਟ ਕਰਨਾ ਚਾਹੋਗੇ ਜਿਵੇਂ ਹੁਣ ਦਾ ਰਵੱਈਆ ਫਿਰ ਦੁਬਾਰਾ ਲੱਗਦਾ ਹੈ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ, ਤਾਂ ਫਿਰ ਮੈਂ ਸਮਝਦਾ ਵੀ ਹੋਰ ਇਹ ਡਰੈਗ ਹੋਏਗਾ ਔਰ ਅਮਰੀਕਾ ਦਾ ਵੀ ਇਸ ਦੇ ਵਿੱਚ ਨੁਕਸਾਨ ਹੋਏਗਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।